ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਜ਼ਿਆਦਾ ਵੱਧ ਚੁੱਕਾ ਹੈ। ਸੈਕਰਾਮੈਂਟੋ, ਸੈਨ ਫਰਾਂਸਿਸਕੋ, ਓਕਲੈਂਡ, ਰਿਚਮੋਂਡ ਤੇ ਇਸੇ ਤਰ੍ਹਾਂ ਐਲਏ ਵਾਲੀ ਸਾਈਡ ਦੇ ਵਿੱਚ ਲੁੱਟ-ਮਾਰ ਬਹੁਤ ਜ਼ਿਆਦਾ ਵੱਧ ਗਈ ਆ। ਜੀ, ਵੱਡੇ-ਵੱਡੇ ਸਟੋਰ ਇਹਨਾਂ ਸ਼ਹਿਰਾਂ ਦੇ ਵਿੱਚ ਬੰਦ ਹੋ ਰਹੇ ਹੈਗੇ ਆ। ਜੋ ਛੋਟੇ ਸਟੋਰ ਆ, ਉਹ ਬੜੇ ਮੁਸ਼ਕਲ ਦੇ ਨਾਲ ਸਰਵਾਈਵ ਕਰ ਰਹੇ ਆ। ਕਿਸ ਤਰ੍ਹਾਂ ਆਪਾਂ ਦੱਸਿਆ ਸੀ ਤੁਹਾਨੂੰ ਜੀ, ਪਿਛਲੇ 3 ਦਿਨ ਪਹਿਲਾਂ ਕਿਸ ਤਰ੍ਹਾਂ ਆਪਣਾ ਹਰਿਆਣੇ ਦਾ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੇ ਵਿੱਚ ਵਾਈਸੈਲੀਆ ਦੇ ਵਿੱਚ। ਸੋ ਹਾਂਜੀ, ਹੁਣ ਏਦਾਂ ਹੀ ਇੱਕ ਖਬਰ ਆ ਰਹੀ ਆ ਕਿ ਬੇਕਰਸਫੀਲਡ ਦੇ ਵਿੱਚ ਇੱਕ ਯੂਨੀਅਨ ਪੈਸਿਫਿਕ ਦੀ ਟ੍ਰੇਨ ਜਾ ਰਹੀ ਸੀ। ਉਸ ਨੂੰ ਰੋਕਿਆ ਗਿਆ। ਹੁਣ ਇਹ ਪਤਾ ਨਹੀਂ ਚੱਲ ਰਿਹਾ ਵੀ ਕਿਉਂ ਰੋਕਿਆ ਗਿਆ। ਯੂਕਲਿਪਟਸ ਰੋਡ ਤੇ ਐਡੀਸਨ ਹਾਈਵੇ ਦੇ ਲਾਗੇ। ਇਹ ਸ਼ਨਿੱਚਰਵਾਰ ਜੂਨ 10 ਦੀ ਘਟਨਾ ਹੈਗੀ ਆ ਤੇ ਉਸਨੂੰ ਰੋਕ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੁਟੇਰੇ ਸੀਗੇ, ਜੀ, ਉਹਨਾਂ ਨੇ ਇੱਕ ਜੋ ਜਿਹਦੇ ਵਿੱਚ ਬੀਅਰ ਸੀਗੀ, ਠੰਡੀ ਬੀਅਰ ਵੀ ਸੀਗੀ ਤੇ ਹੋਰ ਪੈਲਟਸ ਵੀ ਸੀਗੇ ਬਹੁਤ ਸਾਰੇ ਲੱਦੇ ਹੋਏ। ਉਹਨਾਂ ਦਾ ਜੋ ਲੌਕ ਆ, ਉਹਨਾਂ ਦਾ ਇੱਕ ਡੱਬੇ ਦਾ ਉਹਨੂੰ ਤੋੜਿਆ ਤੇ ਉਹਦੇ ਵਿੱਚੋਂ ਬੀਅਰਾਂ ਚੱਕ ਕੇ ਉਹ ਭੱਜੇ। ਸੋ ਕਾਫੀ ਜ਼ਿਆਦਾ ਜੋ ਨੁਕਸਾਨ ਆ ਉਹਦਾ ਹੋਇਆ। ਇਹ ਵੀ ਨਹੀਂ ਹੁਣ ਪਤਾ ਲੱਗ ਰਿਹਾ ਵੀ ਇੱਕ ਨਹੀਂ ਕਹਿੰਦੇ 2 ਰੇਲ ਕਾਰਸ ਦਾ ਇਹ ਡੋਰ ਓਪਨ ਕੀਤੇ ਗਏ। ਇਹ ਸਾਰੇ ਜੋ ਦੋਨੋਂ ਹੀ ਰੇਲ ਕਾਰ ਸੀਗੀਆਂ ਪੂਰੀ ਤਰ੍ਹਾਂ ਫੁੱਲ ਸੀਗੀਆਂ ਬੀਅਰ ਦੇ ਨਾਲ। ਜੀ। ਤੇ ਕੁਛ ਐਮਪਟੀ ਕਾਰਟਨਸ ਵੀ ਜੋ ਬੀਅਰ ਦੇ ਸੀ ਉਹ ਵੀ ਉੱਥੇ ਗਰਾਊਂਡ ਦੇ ਉੱਤੇ ਦੇਖੇ ਗਏ। ਯੂਨੀਅਨ ਪੈਸਿਫਿਕ ਦੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਕਿਹਾ ਵੀ ਕੰਪਨੀ ਨੂੰ ਪਤਾ ਇਸ ਇੰਸੀਡੈਂਟ ਦਾ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਜੁੜੀ ਹੋਈ ਹੈ। ਸੈਕਰਾਮੈਂਟੋ ਦਾ ਰੁੱਖ ਕਰਾਂਗੇ, ਜਿੱਥੇ ਡੇਲ ਪਾਸੋ ਹਾਈਟਸ ਇਲਾਕੇ ਦੇ ਵਿੱਚ ਇੱਕ ਡਰਾਈਵ ਬਾਏ ਗੋਲੀਬਾਰੀ ਦੇ ਵਿੱਚ ਇੱਕ ਆਦਮੀ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਇਹ ਹੈ, ਸੈਕਰਾਮੈਂਟੋ ਪੁਲਿਸ ਵਿਭਾਗ ਦੇ ਬੁਲਾਰੇ ਨੇ ਜ਼ੈਕ ਕੀਟਨ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਰਾਤ ਨੂੰ 10 ਵਜੇ ਤੋਂ ਬਾਅਦ ਗੋਲੀਬਾਰੀ ਬਾਰੇ ਪਤਾ ਲੱਗਿਆ ਤੇ ਗੋਲੀਆਂ ਚੱਲਣ ਦੀ ਇਹ ਘਟਨਾ 3900 ਕਲੇ ਸਟਰੀਟ ਦੇ ਇਲਾਕੇ ਦੇ ਵਿੱਚ ਵਾਪਰੀ ਹੈ। ਜਦੋਂ ਪੁਲਿਸ ਉੱਥੇ ਪਹੁੰਚੀ ਸੀ ਤਾਂ 2 ਜਣਿਆਂ ਨੂੰ ਇੱਕ ਕਾਰ ਦੇ ਅੰਦਰ ਬੰਦੂਕਾਂ ਦੇ ਜ਼ਖਮਾਂ ਦੇ ਨਾਲ ਦੇਖਿਆ ਗਿਆ ਸੀ, ਜਿਨ੍ਹਾਂ ਦੇ ਫਾਇਰ ਵੱਜੇ ਹੋਏ ਸਨ। ਜੇਕਰ ਪੰਜਾਬੀ ਦੇ ਵਿੱਚ ਕਹੀਏ ਤਾਂ ਆਪਾਂ, ਈਟਨ ਨੇ ਕਿਹਾ ਹੈ ਕਿ ਗੋਲੀਬਾਰੀ 1 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਉੱਤਰੀ ਸੈਕਰਾਮੈਂਟੋ ਦੀ ਜੇ ਗੱਲ ਕਰੀਏ ਤਾਂ ਤਕਰੀਬਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। 7 ਜੂਨ ਦੀ ਰਾਤ ਹੈ ਜਦੋਂ ਮੈਰਿਸਵਿਲੇ ਤੇ ਗ੍ਰੈਂਡ ਐਵੀਨਿਊ ਦੇ ਨਾਲ ਲਾਗੇ ਗੋਲੀਆਂ ਚੱਲਣ ਦੀ ਜਿਹੜੀ ਹੈ ਉਹ ਘਟਨਾ ਵਾਪਰੀ ਸੀ। 7 ਜਣੇ ਜ਼ਖਮੀ ਹੋਏ ਸਨ। ਫਿਰ ਇਸੇ ਤਰ੍ਹਾਂ ਸੋਮਵਾਰ ਲੈਂਪਸਸ ਐਵੀਨਿਊ ਦੇ 800 ਬਲਾਕ ਦੇ ਨੇੜੇ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ 2 ਜਣੇ ਮਾਰੇ ਗਏ ਸਨ। ਹੁਣ ਦੀ ਜਿਹੜੀ ਘਟਨਾ ਵਾਪਰੀ ਹੈ ਇਹ ਮੰਗਲਵਾਰ ਦੀ ਰਾਤ ਨੂੰ ਵਾਪਰੀ ਹੈ, ਲੰਘੀ ਰਾਤ ਨੂੰ, ਤੇ ਇਹ ਵਾਪਰੀ ਹੈ 3900 ਕਲੇ ਸਟਰੀਟ ਇਲਾਕੇ ਦੇ ਵਿੱਚ। ਤੇ ਇੱਥੇ ਵੀ ਗੋਲੀਆਂ ਚੱਲਣ ਕਰਕੇ ਇੱਕ ਆਦਮੀ ਤੇ ਇੱਕ ਔਰਤ ਜਿਹੜੇ ਮਾਰੇ ਗਏ ਆ। ਪੁਲਿਸ ਇਸ ਮਾਮਲੇ ਦੇ ਵਿੱਚ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ਦੇ ਵਿੱਚ ਸਾਡੇ ਹੱਥ ਖਾਲੀ ਨੇ, ਪਰ ਫਿਰ ਵੀ ਜੇ ਕਿਸੇ ਚਸ਼ਮਦੀਦ ਨੇ ਇਸ ਪੂਰੀ ਘਟਨਾ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਸਹਿਯੋਗ ਕੀਤਾ ਜਾਵੇ, ਪੁਲਿਸ ਨੂੰ ਆ ਕੇ ਦੱਸਿਆ ਜਾਵੇ ਕਿ ਇਸ ਮਾਮਲੇ ਦੇ ਵਿੱਚ ਕਦੋਂ ਇਹ ਵਾਰਦਾਤ ਜਿਹੜੀ ਆ ਉਹ ਵਾਪਰੀ ਹੈ। ਜੀ।